20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪੌਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਾਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਦੇ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੁਨੀਆ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪੌਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪੌਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪੌਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰੈਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰੈਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਇਸ ਸਮੇਂ ਬਾਪੂ ਜੀ ਦੀਆਂ ਖੁਸ਼ੀਆਂ ਲੈ ਰਹੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਨਗਰਾਂ ਪਿੰਡਾਂ ਸ਼ਹਿਰਾਂ 'ਚ ਜੁੜ ਰਹੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਭ ਤੋਂ ਪਹਿਲਾਂ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪਰਿਵਾਰ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ
ਦੀਪ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ। ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ ਤੇ ਬੜੇ ਪਿਆਰ 'ਚ ਆਓ। ਸਭ ਤੋਂ ਪਹਿਲਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਆਪਾਂ ਸਾਰੇ ਜੁੜੀਏ। ਜਿੱਥੇ ਜਿੱਥੇ ਜਗ੍ਹਾ ਮਿਲੇ ਜੁੜਨ ਦਾ ਯਤਨ ਕਰਿਓ। ਸਤਿਗੁਰੂ ਸੇਵਾ ਲੈ ਕਰਿਓ ਜੀ ਕਿਰਪਾ ਪਿਆਰ ਨਾਲ ਸਾਰੇ। ਵਾਹਿਗੁਰੂ 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 ਗੁਰੂ ਰਾਮਦਾਸ ਜੀ ਪਿਆਰ ਨਾਲ ਰੱਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਧੰਨ ਗੁਰੂ ਰਾਮਦਾਸ ਜੀ
होसी भी सच ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच धन गुरु रामदास जी मैं तेरा 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 मैं तेरा मैं तेरा मैं तेरा तू मेरा 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 धन बाबा दीप सिंह जी मैं तेरा 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 मैं तेरा मैं तेरा मैं तेरा तू मेरा 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 धन गुरु रामदास जी मैं तेरा धन गुरु रामदास जी मैं तेरा धन बाबा दीप सिंह जी मैं तेरा धन बाबा दीप सिंह जी मैं तेरा वाਹਿਗੁਰੂ वाहिगुरु 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 ਸਾਰੇ वाहिगुरु 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 गुरु
ਵਾਹਿਗੁਰੂ 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 ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਬੇਨਤੀਆਂ ਸੀ ਸ਼ਬਦ ਪੜਨ ਤੋਂ ਪਹਿਲਾਂ ਕਰਦੇ ਆ। ਇੱਕ ਬੇਨਤੀ ਬਸ ਅੱਜ ਮੈਂ ਕਰਨੀ, ਉਸ ਤੋਂ ਬਾਅਦ ਸ਼ਬਦ ਪੜਨਾ ਹੈ। ਇੱਕ ਵਾਰੀ ਪੁੱਛ ਲਾਂ ਮਲੋਟ ਵਾਲਿਓ, ਚੜ੍ਹਦੀ ਕਲਾ ਚ ਹੋ? ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਸਤਿ ਸ੍ਰੀ ਅਕਾਲ। ਦੂਰੋਂ ਦੂਰੋਂ ਅੱਜ ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਇਸ ਜਗ੍ਹਾ ਤੇ ਪਹੁੰਚ ਰਿਹਾ। ਮਨ ਨੂੰ ਬੜਾ ਸਕੂਨ ਮਿਲਦਾ ਤੁਹਾਡੇ ਦਰਸ਼ਨ ਕਰਕੇ, ਬੜੀ ਸ਼ਾਂਤੀ ਮਿਲਦੀ, ਬੜੀ ਰੂਹਾਨੀਅਤ ਮਿਲਦੀ ਹੈ, ਬੜੀ ਪੋਜ਼ਿਟਿਵ એનર્ਜੀ ਮਿਲਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਬੇਨਤੀ ਕਰੀਏ ਫਿਰ ਆਪਾਂ ਸ਼ਬਦ ਪੜਾਂਗੇ। ਜਦੋਂ ਵੀ ਤੁਹਾਡੇ ਮਨ ਦੇ ਵਿੱਚ ਓਵਰ ਥਿੰਕਿੰਗ ਚੱਲੇ ਨਾ, ਓਵਰ ਥਿੰਕਿੰਗ, ਗਲਤ ਵਿਚਾਰ ਚੱਲਣ, ਨੈਗੇਟਿਵ ਸੋਚ ਚੱਲੇ, ਕਈ ਵਾਰੀ ਓਵਰ ਥਿੰਕਿੰਗ ਇਹੋ ਜਿਹੀ ਹੁੰਦੀ ਜਿਹੜੀ ਗੱਲ ਹੋਈ ਨਹੀਂ ਨਾ ਬੰਦਾ ਉਹ ਵੀ ਸੋਚਣ ਲੱਗ ਪੈਂਦਾ ਹੈ। ਓਵਰ ਥਿੰਕਿੰਗ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਵੀ ਤੁਹਾਡੇ ਅੰਦਰ ਓਵਰ ਥਿੰਕਿੰਗ ਚੱਲੇ, ਨੈਗੇਟਿਵ ਸੋਚ ਚੱਲੇ, ਜਦੋਂ ਵੀ ਤੁਹਾਡਾ ਮਨ ਅਸ਼ਾਂਤ ਹੋਣ ਲੱਗੇ, ਨਕਾਰਾਤਮਕ ਸੋਚ ਤੋਂ, ਨੈਗੇਟਿਵ ਸੋਚ ਦੇ ਵਿੱਚ ਜਦੋਂ ਮਨ ਘਿਰਨ ਲੱਗੇ ਨਾ, ਤੇ ਉਸ ਵੇਲੇ ਆਪਣੇ ਮਨ ਨੂੰ ਪੁੱਛਿਆ ਕਰੋ ਮੱਖੀ ਬਣਨਾ ਹੈ ਕਿ ਮਧੂ ਮੱਖੀ ਬਣਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੁਸੀਂ ਕਹੋਗੇ ਕੀ ਕਹੀ ਜਾ ਰਿਹਾ? ਮੱਖੀ ਬਣਨਾ ਹੈ ਕਿ ਮਧੂ ਮੱਖੀ ਬਣਨਾ ਹੈ? ਜਦੋਂ ਵੀ ਓਵਰ ਥਿੰਕਿੰਗ ਆਵੇ, ਗਲਤ ਵਿਚਾਰ ਆਉਣ, ਨੈਗੇਟਿਵ એનર્ਜੀ ਤੁਹਾਡੇ ਅੰਦਰ ਨੂੰ ਘੇਰਨ ਲੱਗੇ, ਘੇਰਾ ਪਾਉਣ ਲੱਗੇ, ਉਦੋਂ ਮਨ ਨੂੰ ਪੁੱਛੋ ਮਨਾ ਤੂੰ ਮੱਖੀ ਬਣਨਾ ਹੈ ਕਿ ਮਧੂ ਮੱਖੀ ਬਣਨਾ ਹੈ? ਕਿਉਂਕਿ ਮੱਖੀ ਜਦੋਂ ਵੀ ਬੈਠੇਗੀ ਗੰਦਗੀ ਦੇ ਉੱਤੇ ਬੈਠੇਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜਿਹੜੀ ਮਧੂ ਮੱਖੀ ਹੈ ਨਾ, ਉਹ ਸਿਰਫ ਫੁੱਲਾਂ ਦੇ ਉੱਤੇ ਬਹਿੰਦੀ ਹੈ, ਉਹਦਾ ਰਸ ਆਪਣੇ ਅੰਦਰ ਸੇਵਨ ਕਰਦੀ ਹੈ ਤੇ ਉਸੇ ਰਸ ਤੋਂ ਫਿਰ ਸ਼ਹਿਦ ਬਣਾਉਂਦੀ ਹੈ। ਦੋਵੇਂ ਮੱਖੀਆਂ ਨੇ, ਇੱਕ ਮੱਖੀ ਬੈਠੀ ਗੰਦਗੀ ਦੇ ਉੱਤੇ, ਇੱਕ ਬੈਠੀ ਹੈ ਫੁੱਲਾਂ ਦੇ ਉੱਤੇ। ਜਦੋਂ ਤੁਹਾਡੇ ਅੰਦਰ ਕਿਸੇ ਪ੍ਰਤੀ ਗਲਤ ਖਿਆਲ ਆਉਣੇ ਸ਼ੁਰੂ ਹੋ ਜਾਣ ਨਾ, ਤੇ ਉਸੇ ਵੇਲੇ ਆਪਣੇ ਮਨ ਨੂੰ ਪੁੱਛਿਆ ਕਰੋ ਤੂੰ ਮੱਖੀ ਬਣਨਾ ਹੈ ਕਿ ਮਧੂ ਮੱਖੀ ਬਣਨਾ ਹੈ? ਕਿ ਤੂੰ ਗੰਦਗੀ ਖਾਣੀ ਹੈ, ਦੂਜਿਆਂ ਦੀਆਂ ਬੁਰਾਈਆਂ ਵੇਖਣੀਆਂ, ਗੰਦਗੀ ਖਾਣੀ, ਕਚਰਾ ਖਾਣਾ ਹੈ, ਕਿ ਕਿਸੇ ਸਾਹਮਣੇ ਵਾਲੇ ਦੇ ਗੁਣ ਵੇਖ ਕੇ ਤੂੰ ਮਧੂ ਮੱਖੀ ਵਾਂਗ ਉਹ ਫੁੱਲਾਂ ਦਾ ਸੇਵਨ ਕਰਨਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਾਂਜੀ, ਹਰ ਗੱਲ ਦੇ ਵਿੱਚ ਜਗ੍ਹਾ, ਘਟਨਾ, ਵਿਅਕਤੀ, ਇਹ ਚੀਜ਼ਾਂ ਦੀ ਬੁਰਾਈ ਲੱਭਣੀ ਹੈ ਕਿ ਹਰ ਗੱਲ ਦੇ ਵਿੱਚ, ਪਰਿਸਥਿਤੀ ਵਿੱਚ ਕੀ ਚੰਗਾ ਹੋ ਸਕਦਾ ਹੈ, ਹਰ ਘਟਨਾ ਦੇ ਪਿੱਛੇ
ਕਿਹੜੀ ਸੰਭਾਵਨਾ ਛੁਪੀ ਹੋ ਸਕਦੀ ਹੈ ਜੇ ਅੱਜ ਮੇਰੇ ਪਰਿਵਾਰਕ ਮੈਂਬਰ ਨੇ ਇਹੋ ਜਿਹਾ ਮੇਰੇ ਨਾਲ ਵਿਹਾਰ ਕੀਤਾ, ਇਹਦੇ ਪਿੱਛੇ ਕੀ ਛੁਪਿਆ ਹੋਇਆ ਹੈ? ਕਿਹੜੀ ਸੰਭਾਵਨਾ ਹੈ? ਕਿਹੜੀ ਪਰਿਸਥਿਤੀ ਤੋਂ ਉਹ ਲੰਘ ਰਿਹਾ ਹੈ? ਹੋ ਸਕਦਾ ਕਿੰਨਾ ਹੀ ਕਲਪਿਆ ਹੋਵੇ, ਕਿੰਨਾ ਦੁਖੀ ਹੋਵੇ, ਬਾਹਰੋਂ ਉਹ ਦੁਖੀ ਆਇਆ ਹੈ ਜੀ। ਉਹ ਵਿਅਕਤੀ ਕਿਹੜੀ ਪਰਿਸਥਿਤੀ ਚੋਂ ਲੰਘ ਰਿਹਾ, ਉਹ ਵਿਅਕਤੀ ਪਿਆਰਿਓ ਕਿਹੜੀ ਘਟਨਾ ਦੇ ਵਿੱਚੋਂ ਗੁਜ਼ਰਿਆ, ਇਸ ਘਟਨਾ ਦੇ ਵਿੱਚ ਕੀ ਸੰਭਾਵਨਾ ਹੋ ਸਕਦੀ ਹੈ, ਤੇ ਜਿਹੜਾ ਮੇਰੇ ਨਾਲ ਵਾਲਾ ਬੰਦਾ ਉਹਦੇ ਅੰਦਰ ਕਿਹੜੀ ਖੂਬੀ ਛੁਪੀ ਹੋਈ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਚੀਜ਼ਾਂ ਵੇਖਣੀਆਂ ਨੇ ਕਿ ਉਹਦੇ ਔਗਣ ਵੇਖਣੇ ਨੇ। ਮੱਖੀ ਬਣਨਾ ਕਿ ਮਧੂ ਮੱਖੀ ਬਣਨਾ। ਹੁਣ ਗੱਲ ਥੋੜੀ ਜਿਹੀ ਹੋਰ ਖੁੱਲ ਜਾਏਗੀ। ਕਈ ਵਾਰੀ ਅਸੀਂ ਆਟੋਮੈਟਿਕ ਓਵਰ ਥਿੰਕਿੰਗ ਕਰਨ ਲੱਗ ਪੈਂਦੇ। ਓਵਰ ਥਿੰਕਿੰਗ ਕਈ ਵਾਰੀ ਆਪਣੇ ਪ੍ਰਤੀ ਵੀ ਹੋ ਜਾਂਦੀ। ਹਾਏ ਅੱਜ ਮੈਂ ਜਲਦੀ ਨਹੀਂ ਉੱਠਿਆ, ਇਸ ਕਰਕੇ ਮੈਂ ਚੰਗੀ ਨੂੰਹ ਹੋ ਹੀ ਨਹੀਂ ਸਕਦੀ, ਮੈਂ ਲੇਟ ਉੱਠੀ ਹਾਂ। ਕਈ ਵਾਰੀ ਆਪਣੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ। ਮੈਂ ਚੰਗੀ ਬੇਟੀ ਨਹੀਂ, ਮੈਂ ਅੱਜ ਲੇਟ ਉੱਠੀ ਹਾਂ। ਮੈਂ ਚੰਗਾ ਇਨਸਾਨ ਨਹੀਂ, ਮੈਂ ਚੰਗਾ ਪੁੱਤਰ ਨਹੀਂ, ਅੱਜ ਮੈਂ ਲੇਟ ਉੱਠਿਆ। ਸੁਣਿਓ, ਮੈਂ ਪਿਓ ਦਾ ਅੱਜ ਬਾਜ਼ਾਰੋਂ ਚਸ਼ਮਾ ਲਿਆਉਣਾ ਭੁੱਲ ਗਿਆ, ਠੀਕ ਕਰਨੇ ਦਿੱਤਾ ਸੀ। ਹਾਏ ਮੈਂ ਤੇ ਚੰਗਾ ਪੁੱਤਰ ਹੈ ਹੀ ਨਹੀਂ। ਕਈ ਵਾਰੀ ਬੰਦਾ ਨਾ ਆਪੇ ਸੋਚਣ ਲੱਗ ਪੈਂਦਾ, ਆਪੇ ਜੀ। ਮੈਂ ਆਪਣੇ ਘਰ ਵਾਲੇ ਨੂੰ ਅੱਜ ਆਫਿਸ ਤੋਰਨ ਲੱਗਿਆ ਟਿਫਨ ਨਹੀਂ ਦੇ ਪਾਈ, ਮੈਂ ਤੇ ਚੰਗੀ ਪਤਨੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੱਚਿਆਂ ਨੂੰ ਮੈਂ ਪੜ੍ਹਾਈ ਵਿੱਚ ਅੱਜ ਸਮਾਂ ਨਹੀਂ ਦੇ ਪਾਈ, ਮੈਂ ਤੇ ਚੰਗੀ ਮਾਂ ਨਹੀਂ। ਕਈ ਵਾਰੀ ਬੰਦਿਆਂ ਦੇ ਅੰਦਰ ਆਉਣ ਲੱਗ ਪੈਂਦੀ ਆਪੇ ਥਿੰਕਿੰਗ, ਦੂਜਾ ਨਹੀਂ ਸੋਚ ਰਿਹਾ, ਬੰਦੇ ਨੇ ਆਪੇ ਓਵਰ ਥਿੰਕਿੰਗ ਬਣਾ ਲਈ। ਹਾਏ ਲੱਗਦਾ ਦੂਜਾ ਇਦਾਂ ਹੀ ਸੋਚਦਾ ਹੋਏਗਾ, ਮੈਂ ਚੰਗੀ ਮਾਂ ਨਹੀਂ, ਮੈਂ ਚੰਗਾ ਪਤੀ ਨਹੀਂ, ਮੈਂ ਚੰਗੀ ਪਤਨੀ ਨਹੀਂ, ਮੈਂ ਚੰਗਾ ਪੁੱਤਰ ਨਹੀਂ, ਮੈਂ ਚੰਗੀ ਬੇਟੀ ਨਹੀਂ, ਮੈਂ ਚੰਗੀ ਬਹੂ ਨਹੀਂ। ਇਹ ਮੇਰੀ ਬੇਨਤੀ ਪਿਆਰਿਓ, ਕਿਸੇ ਵੀ ਵਿਸ਼ੇ ਦੇ ਵਿੱਚ ਕਈ ਵਾਰੀ ਬੱਚੇ ਦੇ ਨੰਬਰ ਘੱਟ ਆ ਜਾਣ ਨਾ ਪੜ੍ਹਾਈ ਵਿੱਚ, ਉਹ ਸੋਚਣ ਲੱਗ ਪੈਂਦਾ ਮੈਂ ਤਾਂ ਚੰਗਾ ਵਿਦਿਆਰਥੀ ਨਹੀਂ। ਸੱਚਾਈ ਕਹਿ ਰਹੇ ਆ, ਸੱਚਾਈ। ਆਪੇ ਓਵਰ ਥਿੰਕਿੰਗ ਆ ਜਾਂਦੀ। ਕਈ ਵਾਰੀ ਇਸੇ ਓਵਰ ਥਿੰਕਿੰਗ ਦੇ ਕਰਕੇ ਬੰਦੇ ਆਤਮ ਹੱਤਿਆ ਕਰਨ ਵਾਲੇ ਪਾਸੇ ਵੀ ਤੁਰ ਪੈਂਦੇ ਨੇ ਕਿ ਪੜ੍ਹਾਈ ਵਿੱਚ ਮੇਰੇ ਚੰਗੇ ਨੰਬਰ ਨਹੀਂ ਆਏ, ਹਾਏ ਮੇਰੇ ਮਾਂ-ਬਾਪ ਕੀ ਕਹਿਣਗੇ, ਹਾਏ ਆਲਾ ਦੁਆਲਾ ਕੀ ਕਹੇਗਾ, ਚਲੋ ਗਲਤ ਰਸਤਾ ਇਖਤਿਆਰ ਕਰ ਲੈਨੇ ਆ। ਕਦੀ ਵੀ ਇਦਾਂ ਨਹੀਂ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਨੰਬਰ ਚੰਗੇ ਨਹੀਂ ਆਏ, ਮੈਨੂੰ ਚੰਗੀ ਨੌਕਰੀ ਨਹੀਂ ਮਿਲਣੀ, ਮੇਰਾ ਵਿਆਹ ਹੁਣ ਚੰਗੀ ਥਾਂ ਤੇ ਨਹੀਂ ਹੋਣਾ ਭਾਵੇਂ ਸਭ ਕੁਝ ਸੈੱਟ ਹੈ, ਪਰ ਇੱਕ ਓਵਰ ਥਿੰਕਿੰਗ ਚੱਲ ਰਹੀ ਬੰਦੇ ਦੇ ਅੰਦਰ, ਆਟੋਮੈਟਿਕ ਉਹ ਖਿਆਲ ਬੰਨੇ ਸ਼ੁਰੂ ਹੋ ਜਾਂਦੇ ਨੇ। ਇਹ ਮੇਰੀ ਬੇਨਤੀ ਹੈ, ਜਦੋਂ ਵੀ ਕੋਈ ਇਹੋ ਜੀ ਓਵਰ ਥਿੰਕਿੰਗ ਆਵੇ ਨਾ, ਉਸੇ ਵੇਲੇ ਮਨ ਨੂੰ ਪੁੱਛਿਆ ਕਰੋ, ਮਨਾ ਤੂੰ ਮੱਖੀ ਬਣਨਾ ਕਿ ਮਧੂ ਮੱਖੀ ਬਣਨਾ, ਗੰਦਗੀ ਨੂੰ ਚੁਗਣਾ ਕਿ ਫੁੱਲਾਂ ਦਾ ਰਸ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹੋ ਜਿਹੇ ਵਿਚਾਰਾਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਪਤਾ ਕਰਨਾ ਕੀ ਹੈ, ਆਪਣੀਆਂ ਸ਼ਕਤੀਆਂ ਨੂੰ ਵੀ ਪਛਾਣੋ, ਤੁਹਾਡੇ ਅੰਦਰ ਕੀ ਸ਼ਕਤੀ ਹੈ, ਤੇ ਆਪਣੀਆਂ ਕਮੀਆਂ ਨੂੰ ਵੀ ਪਛਾਣੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਦੋਵੇਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸਵੀਕਾਰ ਕਰੋ। ਜਿਹੜੀਆਂ ਕਮੀਆਂ ਨੇ ਨਾ, ਉਹ ਇੱਕ ਕਾਗਜ਼ ਦੇ ਉੱਤੇ ਲਿਖ ਲਓ, ਮੇਰੇ 'ਚ ਆਹ ਕਮੀਆਂ ਨੇ। ਉਹ ਕਾਗਜ਼ ਕਿਸੇ ਨੂੰ ਵਿਖਾਉਣਾ ਨਹੀਂ, ਲਿਖ ਲਓ, ਤੇ ਹੌਲੀ ਹੌਲੀ ਉਹ ਕਮੀਆਂ ਨੂੰ ਕੱਢਣ ਦਾ ਯਤਨ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜੇ ਗੁਣ ਨੇ, ਉਹ ਗੁਣਾਂ ਦਾ ਅਭਿਮਾਨ ਨਹੀਂ ਕਰਨਾ, ਜਿਹੜੀਆਂ ਖੂਬੀਆਂ ਨੇ ਉਹਨਾਂ ਦਾ ਅਹੰਕਾਰ ਨਹੀਂ ਕਰਨਾ, ਤੇ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਹੌਲੀ ਹੌਲੀ ਕੱਢਣ ਦਾ ਯਤਨ ਕਰਨਾ ਹੈ। ਕਿਉਂਕਿ ਇਹ ਸੁਭਾਵਿਕ ਗੱਲ ਹੈ, ਅਸੀਂ ਇਨਸਾਨ ਆ, ਤੇ ਹਰ ਇਨਸਾਨ ਦੇ ਅੰਦਰ ਖੂਬੀਆਂ ਵੀ ਨੇ ਤੇ ਹਰ ਇਨਸਾਨ ਦੇ ਅੰਦਰ ਖਾਮੀਆਂ ਵੀ ਨੇ। ਹਰ ਇਨਸਾਨ ਦੇ ਅੰਦਰ ਇੱਕ ਰੱਬ ਹੀ ਹੈ, ਇੱਕ ਗੁਰ ਪਰਮੇਸ਼ਰ ਹੀ ਹੈ ਜਿਹਦੇ ਅੰਦਰ ਕੋਈ ਕਮੀ ਨਹੀਂ ਤੇ ਅਸੀਂ ਸਾਰੇ ਭੁੱਲਣਹਾਰ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਪਿਆਰਿਓ, ਜਿਹੜੀ ਕੋਈ ਕਮੀ ਹੈ ਉਸ ਕਮੀ ਨੂੰ ਦੂਰ ਕਰਨ ਦਾ ਯਤਨ ਕਰੋ, ਨੈਗੇਟਿਵ ਵਿਚਾਰਾਂ ਨੂੰ ਆਪਣੇ ਅੰਦਰੋਂ ਕੱਢਣ ਦਾ ਯਤਨ ਕਰੋ, ਓਵਰ ਥਿੰਕਿੰਗ ਨੂੰ ਕੱਢਣ ਦਾ ਯਤਨ ਕਰੋ। ਤੇ ਇਹ ਓਵਰ ਥਿੰਕਿੰਗ, ਇਹ ਨੈਗੇਟਿਵ ਵਿਚਾਰ ਸਾਡੇ ਅੰਦਰੋਂ ਉਦੋਂ ਨਿਕਲਣੇ ਸ਼ੁਰੂ ਹੋ ਜਾਣਗੇ ਜਦੋਂ ਅਸੀਂ ਆ ਸਤ ਸੰਗਤ ਨਾਲ ਜੁੜ ਜਾਂਗੇ। ਹੈ ਜੀ,
ਜਦੋਂ ਬਾਣੀ ਨਾਲ ਜੁੜ ਜਾਾਂਗੇ, ਜਦੋਂ ਅੰਮ੍ਰਿਤ ਵੇਲੇ ਨਾਲ ਜੁੜ ਜਾਾਂਗੇ, ਜਦੋਂ ਅਸੀਂ ਭੱਜ ਭੱਜ ਕੇ ਚੁਪਹਿਰੇ ਕੱਟਾਂਗੇ, ਜਦੋਂ ਅਸੀਂ ਰਹਿਣ ਸਭਾਈਆਂ ਤੇ ਜਾਵਾਂਗੇ, ਜਦੋਂ ਅਸੀਂ ਰੰਗੇ ਹੋਏ ਮਹਾਂਪੁਰਖਾਂ ਦੀ ਸੰਗਤ ਕਰਾਂਗੇ, ਜਦੋਂ ਰੰਗੇ ਹੋਏ ਮਹਾਂਪੁਰਖਾਂ ਦੇ ਦਰਸ਼ਨ ਕਰਾਂਗੇ, ਕਮਾਈ ਵਾਲੇ ਗੁਰਸਿੱਖਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂਗੇ, ਗੁਰੂ ਪਿਤਾ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂਗੇ, ਇਹ ਨੈਗੇਟਿਵ ਵਿਚਾਰ ਆਪੇ ਹੀ ਅੰਦਰੋਂ ਹਟਣੇ ਸ਼ੁਰੂ ਹੋ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ। ਮੈਂ ਹੱਥ ਜੋੜੇ ਨੇ ਤੁਹਾਡੇ ਅੱਗੇ, ਤੁਸੀਂ ਵੱਡੇ ਹੋ ਸਾਰੇ, ਪਰ ਜੇ ਕਿਤੇ ਕਮੀ ਹੋਵੇ ਉਹ ਕਮੀ ਨੂੰ ਅੱਜ ਕੱਢ ਕੇ ਜਾਇਓ। ਅਸੀਂ ਕੋਈ ਆਪਣੇ ਅੰਦਰ ਓਵਰ ਥਿੰਕਿੰਗ ਨਹੀਂ ਆਉਣ ਦੇਣੀ, ਅਸੀਂ ਕੋਈ ਆਪਣੇ ਅੰਦਰ ਨੈਗੇਟਿਵ ਵਿਚਾਰ ਨਹੀਂ ਆਉਣ ਦੇਣੇ। ਜਦੋਂ ਨੈਗੇਟਿਵ ਵਿਚਾਰ ਆਉਣ ਤੇ ਉਸੇ ਵੇਲੇ ਜਪਜੀ ਸਾਹਿਬ ਦੀ ਬਾਣੀ ਦਾ ਗੁਟਕਾ ਸਾਹਿਬ ਫੜ ਲੈਣਾ। ਮਹਾਰਾਜ ਕਿਰਪਾ ਕਰ, ਇਸ ਚੀਜ਼ ਤੋਂ ਮੈਨੂੰ ਆਪੇ ਬਚਾ ਲਿਆ। ਮੇਰੇ ਅੰਦਰ ਮੇਰੇ ਸਾਥੀ ਪ੍ਰਤੀ ਇਹ ਗਲਤ ਖਿਆਲ ਬਣਨ ਲੱਗ ਪਈ, ਮੇਰੀ ਧੀ ਪ੍ਰਤੀ, ਮੇਰੇ ਪੁੱਤਰ ਪ੍ਰਤੀ, ਮੇਰੇ ਪਤੀ, ਮੇਰੇ ਪਤਨੀ ਪ੍ਰਤੀ ਇਹ ਖਿਆਲ ਬਣਨ ਲੱਗ ਪਏ ਨੇ, ਮੇਰੇ ਭਰਾ ਪ੍ਰਤੀ ਬਣਨ ਲੱਗ ਪਏ ਨੇ। ਕਿਰਪਾ ਕਰ, ਇਸ ਚੀਜ਼ ਤੋਂ ਮੈਨੂੰ ਆਪੇ ਬਚਾ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜਿੰਨਾ ਵੀ ਹੋ ਸਕੇ ਆਪਣੇ ਮਨ ਨੂੰ ਵਰਤਮਾਨ 'ਚ ਲਿਆਇਆ ਕਰੋ, ਵਰਤਮਾਨ 'ਚ। ਪਿਛਲੀ ਜਿਹੜੀ ਚੀਜ਼ ਹੈ ਨਾ, ਜਿਹੜਾ ਸਮਾਂ ਲੰਘ ਗਿਆ, ਉਹਨੇ ਮੈਨੂੰ ਇਦਾਂ ਕਿਹਾ ਸੀ, ਛੱਡ ਦਿਓ, ਕੋਈ ਨਹੀਂ, ਕਿਆ ਸੀ ਨਾ, ਲੰਘ ਗਿਆ ਸਮਾਂ। ਹਾਏ ਵਰਤਮਾਨ ਵਿੱਚ ਇਦਾਂ, ਵਾਹਿਗੁਰੂ ਭਵਿੱਖ ਵਿੱਚ ਇਦਾਂ ਹੋਣਾ ਹੈ, ਚੀਜ਼ ਦੀ ਸੋਚ ਛੱਡ ਦਿਓ। ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਪਾਲ ਸਕਦਾ, ਤੂੰ ਉਦਮ ਉਪਰਾਲਾ ਕਰ, ਉਦਮੀ ਬਣ, ਆਲਸੀ ਨਾ ਬਣ। ਤੈਨੂੰ ਵੀ ਉਹ ਭੁੱਖਾ ਨਹੀਂ ਮਾਰਨ ਲੱਗਾ ਹੈ ਜੀ। ਬੀਤੇ ਹੋਏ ਸਮੇਂ ਦੀ ਵੀ ਟੈਨਸ਼ਨ ਲਾ ਦਿਓ, ਆਉਣ ਵਾਲੇ ਸਮੇਂ ਦੀ ਵੀ ਚਿੰਤਾ ਨਾ ਕਰੋ, ਵਰਤਮਾਨ ਵਿੱਚ ਆਪਣੇ ਮਨ ਨੂੰ ਲੈ ਕੇ ਆਇਆ ਕਰੋ। ਵੇਖਿਓ ਕਿਵੇਂ ਸ਼ਾਂਤੀ ਆ ਜਾਂਦੀ ਹੈ ਅੰਦਰ। ਹੁਣ ਇਸ ਵੇਲੇ ਅਸੀਂ ਵਰਤਮਾਨ 'ਚ ਕੀ ਕਰ ਰਹੇ ਹਾਂ? ਬਾਪੂ ਜੀ ਦੀ ਗੋਦੀ 'ਚ ਬੈਠੇ ਆ, ਕਿੰਨਾ ਆਨੰਦ ਹੈ। ਚਿੰਤਾਵਾਂ ਛੱਡ ਦਿਓ, ਬਾਪੂ ਮੈਂ ਤੇਰੀ ਗੋਦੀ 'ਚ ਆ ਗਿਆ, ਇਹ ਮੇਰੀ ਡਿਊਟੀ। ਹੁਣ ਚਿੰਤਾਵਾਂ ਨੂੰ ਖਤਮ ਕਰਨਾ ਤੇਰੀ ਡਿਊਟੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਡਿਊਟੀ, ਮੈਂ ਉਦਮ ਕਰਕੇ ਸੰਗਤ ਵਿੱਚ ਬਹਿ ਗਿਆ, ਮੈਂ ਸੰਗਤ ਵਿੱਚ ਬਹਿ ਕੇ ਤੈਨੂੰ ਧੰਨ ਕਹਿਣਾ ਸ਼ੁਰੂ ਕਰਤਾ, ਤੇਰੇ ਪਿਆਰਿਆਂ ਨੂੰ ਧੰਨ ਕਹਿਣਾ ਸ਼ੁਰੂ ਕਰਤਾ। ਹੁਣ ਮੇਰੇ ਅੰਦਰੋਂ, ਮੇਰੇ ਘਰ ਵਿੱਚੋਂ ਨੈਗੇਟਿਵ ਊਰਜਾ ਨੂੰ ਖਤਮ ਕਰਨਾ, ਮਾੜੀਆਂ ਚੀਜ਼ਾਂ ਨੂੰ ਖਤਮ ਕਰਨਾ, ਬੁਰਾਈਆਂ ਨੂੰ ਖਤਮ ਕਰਨਾ, ਦੁੱਖਾਂ ਕਲੇਸ਼ਾਂ ਨੂੰ ਖਤਮ ਕਰਨਾ, ਉਹ ਤੁਹਾਡੀ ਡਿਊਟੀ ਹੈ। ਮੈਂ ਆਪਣੀ ਡਿਊਟੀ ਨਿਭਾ ਰਿਹਾ। ਹੁਣ ਕਿਰਪਾ ਦਾ ਖਾਤਾ ਖੋਲੋ ਬਾਪੂ ਜੀ, ਤੁਸੀਂ ਵੀ ਆਪਣੀ ਡਿਊਟੀ ਨਿਭਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਦੀ ਗੱਲਾਂ ਕਰਿਆ ਕਰੋ ਗੱਲਾਂ। ਮੈਂ ਸੱਚ ਕਹਿ ਰਿਹਾ, ਕੋਈ ਟੈਨਸ਼ਨ ਆਵੇ ਨਾ ਦਿਮਾਗ ਤੇ, ਆ ਜਾਂਦੀ, ਮੇਰੇ ਵੀ ਆ ਜਾਂਦੀ। ਉਸੇ ਵੇਲੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ। ਮਾਲਾ ਫੜ ਲਓ ਹੱਥ ਵਿੱਚ, 2 ਮਾਲਾ ਮੂਲ ਮੰਤਰ, 3 ਮਾਲਾ ਮੂਲ ਮੰਤਰ ਕਰ ਲਓ ਤੇ ਕਰਕੇ ਕਹੋ, ਮਹਾਰਾਜ ਜੀ ਮੈਂ ਬਾਣੀ ਦਾ ਆਸਰਾ ਲੈ ਲਿਆ, ਮੈਂ ਤੁਹਾਡੀ ਬਾਣੀ ਦੇ ਨਾਲ ਖੜਾ ਹਾਂ। ਮੈਂ ਕਿਤੇ ਹੋਰ ਨਹੀਂ ਗਿਆ, ਮੈਂ ਕੋਈ ਹੋਰ ਪੀਰ ਫਕੀਰ ਨਹੀਂ ਬਣਾਏ, ਮੈਂ ਤੁਹਾਡੀ ਬਾਣੀ ਨਾਲ ਖੜਾ। ਤੇ ਸੱਚ ਕਹਿ ਰਿਹਾ, ਜਦੋਂ ਤੁਸੀਂ ਬਾਣੀ ਨਾਲ ਖੜ ਜਾਓਗੇ ਨਾ, ਫਿਰ ਇਧਰੋਂ ਵੀ ਆਵਾਜ਼ ਆਏਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ ਆਵਾਜ਼ ਆਏਗੀ, ਗੁਰੂ ਰਾਮਦਾਸ ਬੋਲਣਗੇ, ਉਹ ਮੇਰੇ ਬੱਚਿਆ, ਜੇ ਤੂੰ ਮੇਰੀ ਬਾਣੀ ਨਾਲ ਖਲੋਤਾ ਹੈ ਨਾ, ਤੇ ਗੁਰੂ ਰਾਮਦਾਸ ਵੀ ਤੇਰੇ ਨਾਲ ਹੀ ਖਲੋਤਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਧਰੋਂ ਵੀ ਫਿਰ ਆਵਾਜ਼ ਆਏਗੀ, ਉਹ ਮੇਰੇ ਬੱਚਿਆ, ਜੇ ਤੂੰ ਬਾਣੀ ਦੇ ਨਾਲ ਖਲੋਤਾ ਹੈ ਨਾ, ਬਾਣੀ ਦਾ ਪਹਿਰਾ ਲਾਇਆ ਹੀ, ਤੇ ਬਾਬਾ ਦੀਪ ਸਿੰਘ ਕਹਿਣਗੇ ਮੇਰਾ ਪਹਿਰਾ ਤੇਰੇ ਨਾਲ ਲੱਗਿਆ ਹੋਇਆ ਹੈ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਬਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 1301 1302 ਨੰਬਰ ਅੰਗ ਦੇ ਉੱਤੇ ਦਰਜ ਇਹ ਸ਼ਬਦ, ਨਾਰਾਇਣ ਨਰ ਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿਤਾ। ਬੜੇ ਪਿਆਰ ਦੇ ਵਿੱਚ ਸਾਰੇ ਪੜਿਓ, ਕੋਈ ਰਸਨਾ ਮਾਂਝੀ ਨਾ ਰਹੇ ਜੀ। ਗੁਰ ਕੋ ਬਲ ਬਲ ਜਾਈਐ,
ऐसे गुर को पल पल जाइए। गुरु रामदास जी दीप सिंह जी। नमस्कारे ऐसे गुर का बल बल जाइए। ऐसे गुर का बल बल जाइए। संगत बोले बोलो ऐसे बल बल जाइए।
बिसम 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 ही पई है। लाल गुलाल रंगाए रे, कहो नानक संतन रस आई है। कहु नानक गज के संतन रस आई है। ज्यों चाख गूंगा मुस्कारे, गुर का बल बल जाइए ऐसे, गुर का बल बल जाइए। गुर का बल बल जाइए ऐसे। गुर को बल बल जाइए ऐसे गुर का बल बल जाइए, ऐसे। गुर को बल बल जाइए ऐसे गुर का बल बल जाइए, ऐसे। गुर को बल बल जाइए ऐसे गुर का बल बल जाइए, ऐसे। गुर को बल बल जाइए ऐसे गुर का बल बल जाइए, ऐसे। गुर को बल बल जाइए ऐसे गुर का बल बल जाइए, ऐसे। गुर को बल बल जाइए सतगुर का बल जाइए, जित मिले परम गत पाइए। सुर नर मुन जन लोचते, सो सतगुर दिया बुझाए जियो। ऐसे गुर को बल बल जाइए, हाँ बलिहारी सतगुर पूरे, जिन बंधन काटे सगले मेरे। ऐसे गुर को बल बल जाइए, ऐसे। गुर को बल बल जाइए ऐसे गुर को बल बल जाइए, ऐसे। गुर को बल बल जाइए मारी जियो मारी सतगुर के बलिहारने आ। गुरमति प्रकाश होआ जी, अन दिन हर गुण गावने आ। ऐसे गुर को बल बल जाइए, ऐसे। गुर को बल बल जाइए सतगुर अपने का बलिहारे, सतगुर अपने का बलिहारे। छोड़ न जाए सर पर तारे, ऐसे गुर को बल बल जाइए, ऐसे। गुर को बल बल जाइए नानक तिस गुर बलिहारी, जिस पेटत गत पई हमारी। ऐसे गुर को बल बल जाइए, ऐसे। गुर को बल बल जाइए सतगुर जिस हृदय हर नाम, अनेक बार गुर को बल जाओ। ऐसे गुर को बल बल जाइए, ऐसे। गुर को बल बल जाइए गुर अपने जिन औगण मेट गुण प्रगटी आए। बड़ी वड्याई वड्डे की गुरमुख अलाए। ऐसे गुर को बल बल जाइए, ऐसे। गुर को बल बल जाइए बलिहारी गुर आपने, बलिहारी गुर आपने, बलिहारी गुर आपने, बलिहारी गुर आपने। सदा
ਸਦਾ ਸਦਾ ਘੁਮ ਵਾਰਿਆ। ਗੁਰਮੁਖ ਜਿੱਤਾ ਮਨ ਮੁਖ ਹਾਰਿਆ। ਗੁਰਮੁਖ ਜਿੱਤਾ ਮਨ ਮੁਖ ਹਾਰਿਆ। ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ। ਆਪਣੇ ਸਤਿਗੁਰ ਕੋ ਸਦਾ ਬਲ ਜਾਈ। ਗੁਰਮੁਖ ਜੋਤੀ ਜੋਤ ਮਿਲਾਈ। ਐਸੇ ਗੁਰ ਕੋ ਬਲ ਬਲ ਜਾਈਏ। ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ। ਸਦਾ ਸਦਾ ਬਲ ਜਾਓ। ਸਦਾ ਸਦਾ ਬਲ ਜਾਓ। ਸਤ ਸਤ ਬਲ ਜਾਓ। ਗੁਰ ਬਿਟੋ ਹੋ ਵਾਰਿਆ। ਜਿਸ ਮਿਲੇ ਸੱਚ ਸੁਆਓ। ਜਿਸ ਮਿਲੇ ਸੱਚ ਸੁਆਓ। ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ। ਦਿਓਹਾੜੀ ਸਤਵਾਰ। ਦਿਓਹਾੜੀ ਸਤਵਾਰ। ਜਿਨ ਮਾਨਸ ਤੇ ਦੇਵਤ ਕੀਏ। ਜਿਨ ਮਾਨਸ ਤੇ ਦੇਵਤ ਕੀਏ। ਕਰਤ ਨ ਲਾਗੀ ਵਾਰ। ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ। ਸਤ ਬਲਿਹਾਰੇ ਜਾਓ। ਸਤ ਬਲਿਹਾਰੇ ਜਾਓ। ਸਤਿਗੁਰ ਮਿਲੇ ਹਰ ਮਨ ਵਸੈ। ਸਤਿਗੁਰ ਮਿਲੇ ਹਰ ਮਨ ਵਸੈ। ਸਹਿਜੇ ਰਹੇ ਸਮਾਏ। ਸਹਿਜੇ ਰਹੇ ਸਮਾਏ। ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੀ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ। ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ। ਨਿਮਰਤਾ ਸਹਿਤ ਬੇਨਤੀ, ਜਿਨ੍ਹਾਂ ਦੀ ਸਿਹਤ ਰਾਜੀ ਹੈ ਉਹ ਚੌਂਕੜੇ ਮਾਰ ਲਾ। ਆਓ ਇੱਕ ਮਿੰਟ ਸ਼ਬਦ ਦੀ ਵਾੜ ਲਾ ਲਈਏ, ਵਾਹਿਗੁਰੂ ਗੁਰਮੰਤਰ ਦੀ ਵਾੜ ਲਾ ਲਈਏ। ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰੋ। ਜਿਨ੍ਹਾਂ ਦੀ ਸਿਹਤ ਨਹੀਂ ਰਾਜੀ, ਨਹੀਂ ਚੌਂਕੜਾ ਮਾਰ ਸਕਦੇ, ਸਤਿਗੁਰੂ ਨੂੰ ਕਹੋ ਚੌਂਕੜਾ ਮਾਰਨ ਜੋਗਾ ਬਾਪੂ ਜੀ ਆਪੇ ਬਣਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਮੇਰੀ ਬੇਨਤੀ, ਜਿਨ੍ਹਾਂ ਦਾ ਧਿਆਨ ਟਿਕਦਾ ਹੈ ਮਾਲਕ ਦੇ ਚਰਨਾਂ ਦੇ ਵਿੱਚ, ਉਹ ਗੁਰੂ ਰਾਮਦਾਸ ਦੇ ਚਰਨਾਂ ਦਾ ਧਿਆਨ ਕਰਦਾ। ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ, ਉਹ ਅੱਖਾਂ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀ ਚੱਲੋ। ਕਰਿਓ ਕਿਰਪਾ ਪਿਆਰ ਨਾਲ, ਕੋਈ ਰਸਨਾ ਮੰਝੀ ਨਾ ਰਹੇ। ਮੈਂ ਜਿਹੜੇ ਗੁਰਮੁਖ ਪਿਆਰੇ ਖਲੋਤੇ ਨੇ ਪਿੱਛੇ ਬੈਠ ਜਾਓ। ਫੋਨ ਬੰਦ ਕਰ ਦਿਓ। ਬਸ ਜਿਹੜਾ ਕੰਮ ਕਰਨਾ ਹੈ ਉਹ ਕਰੀਏ। ਇੱਕ ਦੋ ਪ੍ਰਬੰਧਕ ਜਿਹੜੇ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਉਹ ਬੇਸ਼ੱਕ ਖੜੇ ਨੇ ਡਿਊਟੀ ਤੇ, ਬਾਕੀ ਸਾਰੇ ਬਹਿ ਜਾਓ। ਧਿਆਨ ਧਰੋ ਮਾਲਕ ਦੇ ਚਰਨਾਂ ਦਾ, ਲਾਓ ਸ਼ਬਦ ਦੀ ਵਾਰ। ਵਾਹਿਗੁਰੂ 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 ਸਾਰੇ ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੰਗਤ ਦੀ ਆਵਾਜ਼ ਆਵੇ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਖਾਲਸੇ ਦਾ ਸਾਜਨਾ ਦਿਵਸ ਉਸ ਦਿਨ ਨੂੰ ਸਮਰਪਿਤ ਕਰਕੇ ਅੱਜ ਦਾ ਸਮਾਗਮ ਗੁਰਮੁਖਾਂ ਨੇ ਉਲੀਕਿਆ। ਇੱਕੋ ਬੇਨਤੀ ਅੱਜ ਮੈਂ ਕਰਨੀ, ਸਤਿਗੁਰੂ ਸੇਵਾ ਲੈਣ ਥੋੜਾ ਜਿਹਾ ਟਿਕਾ ਦਾ ਮਾਹੌਲ ਬਣਾਇਓ ਜਿੱਥੇ ਜਿੱਥੇ ਨਹੀਂ ਬਣਿਆ। ਬਾਕੀ ਸੰਗਤਾਂ ਟਿਕੀਆਂ ਨੇ, ਕਿਤੇ ਕਿਤੇ ਜਿੱਥੇ ਜਿੱਥੇ ਹਿਲਜੁਲ ਹੋ ਰਹੀ ਉਹਨੂੰ ਕੰਟਰੋਲ 'ਚ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਿਸਾਖੀ ਆਉਣੀ ਅਗਲੇ ਮਹੀਨੇ, ਖਾਲਸੇ ਦਾ ਸਾਜਨਾ ਦਿਵਸ। ਬੜੇ ਅਸੀਂ ਬੋਰਡ ਲਾਉਣੇ ਨੇ, ਬੜੇ ਵੱਡੇ ਪੱਧਰ ਦੇ ਉੱਤੇ ਨਗਰ ਕੀਰਤਨ ਕੱਢਣੇ ਨੇ, ਬੜੇ ਵੱਡੇ ਪੱਧਰ ਦੇ ਉੱਤੇ ਅੰਮ੍ਰਿਤ ਸੰਚਾਰ ਹੋਣੇ ਨੇ, ਬੜੇ ਵੱਡੇ ਪੱਧਰ ਦੇ ਉੱਤੇ ਹਰ ਸ਼ਹਿਰ ਦੇ ਵਿੱਚ ਦੀਵਾਨ ਲੱਗਣੇ ਨੇ, ਹਰ ਪਿੰਡ ਦੇ ਵਿੱਚ ਦੀਵਾਨ ਲੱਗਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ
ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ,
ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ ਇੱਕ ਤੇਰੀ, ਦੋ ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।